ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਔਰ ਜਮਾਤ ਤੁਹਾਡੀ ਹੋਸਟ ਨੀਲਮ ਖੁਰਦ ਮੈਂ ਟੀਵੀ 84 ਸਾਡੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ। ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨੂੰ ਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ਨ ਉਹਨਾਂ ਦਾ ਤਬਸਰਾ ਜਾਣਦੇ ਆ। ਜੀ ਰਾਜ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਬਾਕੀ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਰਾਜ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਹੈ। ਬਹੁਤ ਧੰਨਵਾਦ ਜੀ ਰਾਜ ਸਾਹਿਬ ਅੱਜ 12 ਅਗਸਤ 2025 28 ਸਾਵਨ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਰਾਜ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਨ ਕੇਬਲ ਵਰਕਿੰਗ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸਿਆਟਲ ਵਾਸ਼ਿੰਗਟਨ ਸਟੇਟ ਤੋਂ ਸਰਦਾਰ ਸਨਮੋਹਨ ਸਿੰਘ ਸੋਢੀ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੇ ਕੰਮ ਦੀ ਸ਼ਲਾਘਾ ਕੀਤੀ ਹੈ ਤੇ ਵੱਧ ਤੋਂ ਵੱਧ ਜਿਹੜਾ ਸਪੋਰਟ ਕਰਨ ਲਈ ਕਿਹਾ ਔਰ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਵੀ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਸਨਮੋਹਨ ਸਿੰਘ ਸੋਢੀ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਪਹਿਲੇ ਸੈਗਮੈਂਟ 'ਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਕਿਸਤਾਨ ਦੇ ਫੌਜੀ ਮੁਖੀ ਫੀਲਡ ਮਾਰਸ਼ਲ ਆਸਮ ਮਨੀਰ ਵੱਲੋਂ ਅਮਰੀਕਾ ਦੀ ਧਰਤੀ ਤੋਂ ਭਾਰਤ ਨੂੰ ਦਰਿਆਈ ਪਾਣੀ ਰੋਕਣ ਸੰਬੰਧੀ ਡੈਮ ਉਡਾਉਣ ਦੀ ਧਮਕੀ ਤੋਂ ਬਾਅਦ ਹੁਣ ਪਾਕਿਸਤਾਨ ਦੇ ਸਿਆਸੀ ਲੀਡਰਾਂ ਨੇ ਵੀ ਆਪਣੀ ਸੁਰ ਤਿੱਖੀ ਕਰ ਲਈ ਹੈ ਔਰ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਅਤੇ ਪਾਕਿਸਤਾਨ ਦੇ ਪੀਪਲ ਪਾਰਟੀ ਦੇ ਚੇਅਰਮੈਨ ਬਿਲਾਵਲ ਭੁੱਟੋ ਵੱਲੋਂ ਦਰਿਆਈ ਪਾਣੀ ਰੋਕਣ ਦੇ ਖਿਲਾਫ ਸਖਤ ਚੇਤਾਵਨੀ ਦਿੱਤੀ ਗਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਆਪਣੇ ਵੀਰ ਸਨਮੋਹਨ ਸਿੰਘ ਸੋਢੀ ਜਿਨ੍ਹਾਂ ਦੇ ਨਾਲ ਸਾਡਾ ਸਬੰਧ ਆਲਮੋਸਟ 1990 ਤੋਂ ਹੀ ਹੈ। ਇਹ ਪਹਿਲਾਂ ਸਰੀ ਕੈਨੇਡਾ ਸਨ, ਹੁਣ ਸੀਐਟਲ ਕੁਛ ਵਰਿਆਂ ਤੋਂ ਨੇ, ਸਫਲ ਕਾਰੋਬਾਰੀ ਨੇ, ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕਾਂ 'ਚੋਂ ਵੀ ਰਹੇ ਔਰ ਜਦੋਂ ਵੀ ਸਾਡਾ ਸਰੀ ਜਾਣ ਦਾ ਹੁੰਦਾ ਹੈ ਜਿਹੜਾ ਸਾਡਾ ਪੜਾਅ ਸੀਐਟਲ ਹੁੰਦਾ ਹੈ ਇਹਨਾਂ ਦਾ ਇੱਕ ਬੜਾ ਕਾਮਯਾਬ ਰੈਸਟੋਰੈਂਟ ਹੈ ਹਰਿੰਦਰਵੀਰ ਸਿੰਘ ਬੈਂਸ ਹੋਰਾਂ ਨਾਲ ਮਿਲ ਕੇ ਰਨ ਕਰਦੇ ਨੇ। ਸੋ ਉਸ ਦੇ ਵਿੱਚ ਉਹ ਆਪਣੀ ਸੇਵਾ ਵੀ ਕਰਦੇ ਨੇ ਔਰ ਟੀਵੀ 84 ਦੀ ਸੇਵਾ ਵੀ ਕਰਦੇ ਨੇ ਔਰ ਇੱਕ ਡੈਡੀਕੇਟਿਡ ਗੁਰਸਿੱਖ ਦੇ ਨਾਤੇ ਅਸੀਂ ਸਮਝਦੇ ਹਾਂ ਕਿ ਜਿਹੜੇ ਵੀ ਵੀਰ ਭੈਣਾਂ ਜਿਨ੍ਹਾਂ ਨੇ ਸਕ੍ਰੈਚ ਤੋਂ ਸ਼ੁਰੂ ਕੀਤਾ ਸਫਲਤਾ ਦੇ ਨਾਲ ਆਪਣੇ ਆਪ ਨੂੰ ਐਸਟੈਬਲਿਸ਼ ਵੀ ਕੀਤਾ ਕਾਰੋਬਾਰੀ ਤੌਰ ਤੇ ਔਰ ਪੰਥਕ ਪਿੜ ਦੇ ਵਿੱਚ ਵੀ ਆਪਣਾ ਯੋਗਦਾਨ ਪਾਉਂਦੇ ਨੇ, ਅਸੀਂ ਉਹਨਾਂ ਸਭ ਨੂੰ ਐਕਨੋਲੇਜ ਕਰਦੇ ਹਾਂ, ਰੈਕਗਨਾਈਜ਼ ਕਰਦੇ ਹਾਂ ਔਰ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਬੇਸ਼ੱਕ ਸਾਡੇ ਕੁਛ ਵੀਰਾਂ ਭੈਣਾਂ ਨੂੰ ਲੱਗਦਾ ਹੋਏਗਾ ਕਿ ਭਾਈ ਸਾਡਾ ਪਿਛਲੇ 2-3 ਦਿਨ ਤੋਂ ਖਾਸ ਤੌਰ ਤੇ ਕੱਲ੍ਹ ਵੀ ਸਾਡੇ ਟੌਪਿਕਸ ਦੇ ਵਿੱਚ ਮੁੱਖ ਤੌਰ ਦੇ ਉੱਤੇ ਪਾਕਿਸਤਾਨ ਦੇ ਫੌਜੀ ਚੀਫ ਫੀਲਡ ਮਾਰਸ਼ਲ ਆਸਮ ਮਨੀਰ ਉਹਨਾਂ ਦੀ ਟੈਂਪਾ ਫਲੋਰੀਡਾ 'ਚ ਦਿੱਤੀ ਗਈ ਸਟੇਟਮੈਂਟ ਜਿਹੜੀ ਉਹਨਾਂ ਨੇ ਪਾਕਿਸਤਾਨ ਡਾਇਸਪੋਰਾ ਨੂੰ ਐਡਰੈਸ ਕੀਤੀ ਉਸ ਨੇ ਸਿਰਫ ਰਿਪਲਸ ਹੀ ਕ੍ਰੀਏਟ ਨਹੀਂ ਕੀਤੀਆਂ, ਰਾਦਰ ਇਹ ਕਹਿਣਾ ਹੋਇਆ ਕਿ ਭਾਰਤ ਦਾ ਇੱਕ ਵੱਡਾ ਤਬਕਾ ਤਾਂ ਪੂਰੀ ਤਰ੍ਹਾਂ ਸੁੰਨ ਹੋਇਆ ਕਿਉਂਕਿ ਉਹਨਾਂ ਦੇ ਲਈ ਇਹੀ ਇੱਕ ਬੜੀ ਝਟਕੇ ਵਾਲੀ ਗੱਲ ਸੀ ਕਿ ਅਮਰੀਕਾ ਦੀ ਧਰਤੀ ਤੋਂ ਜਨਰਲ ਆਸਮ ਮਨੀਰ ਨੇ ਸਪਸ਼ਟ ਲਫ਼ਜ਼ਾਂ ਦੇ ਵਿੱਚ, ਕਿਉਂਕਿ ਜਿਹੜੇ ਇੱਕ ਤਾਂ ਵੈਸੇ ਵੀ ਜਿਹੜੇ ਮਜ਼ਹਬੀ ਫੇਥ ਵਾਲੇ ਹੁੰਦੇ ਨੇ ਇਨਸਾਨ
ਉਹ ਸਾਫ਼ ਗੋ ਵੀ ਹੁੰਦੇ ਨੇ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਤੁਸੀਂ ਇੱਕ ਬਾਊਟ ਦੇ ਵਿੱਚ ਇੱਕ ਜਿਹੜਾ ਭੇੜ ਦੇ ਵਿੱਚ ਕਿਸੇ ਦੁਸ਼ਮਣ ਨੂੰ ਚਿੱਤ ਕੀਤਾ ਹੋਏ, ਫਿਰ ਤੁਹਾਡਾ ਹੌਸਲਾ ਵੀ ਬੁਲੰਦ ਹੁੰਦਾ ਹੈ। ਔਰ ਉਹ ਜ਼ਾਹਰ ਹੈ ਕਿ 4 ਰੋਜ਼ਾ ਭਾਰਤ ਪਾਕਿਸਤਾਨ ਟਕਰਾਅ ਦੇ ਵਿੱਚ ਭਾਰਤ ਨੂੰ ਚੰਗੀ ਤਰ੍ਹਾਂ ਇਹ ਕਹੋ ਕਿ ਮਧੋਲਿਆ। ਔਰ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਅਮਰੀਕਾ ਨੇ ਉਸ ਸਾਰੇ ਨੂੰ ਕਲੋਜ਼ਲੀ ਮੋਨੀਟਰ ਵੀ ਕੀਤਾ। ਹਾਲਾਂਕਿ ਕੋਈ ਅਮਰੀਕਾ ਪਾਕਿਸਤਾਨ ਸਬੰਧ ਨਵੇਂ ਨਹੀਂ ਨੇ। ਜੇ ਅਸੀਂ 1950 ਦੇ ਵਿੱਚ ਜਦੋਂ ਦੁਨੀਆ ਦੇ ਵਿੱਚ ਦੋ ਗੁੱਟ ਕੋਲਡ ਵਾਰ ਈਰਾ ਦੇ ਸੋਵੀਅਤ ਯੂਨੀਅਨ ਔਰ ਅਮਰੀਕਾ ਉਹਨਾਂ ਵੱਲ ਦੇਖੀਏ ਤੇ ਪਾਕਿਸਤਾਨ ਪੂਰੀ ਤਰ੍ਹਾਂ ਜਿਹੜਾ ਉਹ ਅਮਰੀਕਾ ਦੇ ਖੈਮੇ ਵਿੱਚ ਸੀ। ਔਰ ਈਵਨ ਬਗਦਾਦ ਪੈਕਟ ਔਰ ਉਹ ਵੀ ਜਿਹੜੇ ਉਹਦਾ ਹਿੱਸਾ ਸੀ। ਔਰ ਈਵਨ ਜਨਰਲ ਅਯੂਬ ਖਾਨ ਜਿਹੜੇ ਪਾਕਿਸਤਾਨ ਦੇ ਫੀਲਡ ਮਾਰਸ਼ਲ ਵੀ ਔਰ ਪ੍ਰੈਜ਼ੀਡੈਂਟ ਵੀ ਰਹੇ ਲੰਬਾ ਵਕਤ ਪਾਵਰ ਹਥਿਆ ਕੇ, ਉਹ ਜਦੋਂ ਅਮਰੀਕਾ ਵਾਸ਼ਿੰਗਟਨ DC ਆ ਕੇ ਉਤਰਦੇ ਸੀ ਤੇ ਜਿਹੜੇ ਅਮਰੀਕਨ ਪ੍ਰੈਜ਼ੀਡੈਂਟ ਔਰ ਉਹਨਾਂ ਦੀ ਫਸਟ ਲੇਡੀ ਉਹਨਾਂ ਨੂੰ ਰਿਸੀਵ ਕਰਦੇ ਸੀ। ਸੋ ਇਹ ਹਾਲਾਂ ਉਸ ਪੀਰੀਅਡ ਦੇ ਵਿੱਚ ਇਹ ਠੀਕ ਹੈ ਵੀ ਇਕਨੋਮਿਕਲੀ ਅੱਜ ਪਾਕਿਸਤਾਨ ਸਟਰਗਲਿੰਗ ਹੈ, ਲੇਕਿਨ 50ਵੇਂ ਜਾਂ 60ਵੇਂ ਦੇ ਦੌਰ ਦੇ ਵਿੱਚ ਪਾਕਿਸਤਾਨ ਦੀ ਇਕਨੋਮਿਕਲ ਸਿਚੁਏਸ਼ਨ ਵੀ ਜਿਹੜੀ ਹੈ ਉਹ ਬਹੁਤ ਸਟਰੋਂਗ ਸੀ। ਔਰ ਉਹਨਾਂ ਜ਼ਮਾਨਿਆਂ 'ਚ ਕਿਹੜੇ ਮੁਲਕ ਨੇ ਕਿੰਨਾ ਲੋਨ ਲਿਆ, ਕਿਵੇਂ ਉਹਨਾਂ ਦੀ ਪ੍ਰੋਗਰੈਸ ਜਿਹੜੀ ਹੈ, ਕਿਉਂਕਿ ਓਪਨ ਮਾਰਕੀਟ ਸੀ, ਅਮਰੀਕਨ ਸਟੱਫ ਵੀ ਉਹਨਾਂ ਦੀ ਮਾਰਕੀਟ ਦੇ ਵਿੱਚ ਸੀ। ਔਰ ਉਦੋਂ ਮੈਨੂੰ ਯਾਦ ਹੈ ਕਿ ਵੀ ਜਿਹੜੇ 60ਵੇਂ ਦੇ ਵਿੱਚ ਜਾਂ ਈਵਨ 70ਵੇਂ 'ਚ ਜਾ ਕੇ ਥੋੜ੍ਹਾ ਜਵਾਲ ਦੀ ਸ਼ੁਰੂਆਤ ਹੋਈ ਬੰਗਲਾਦੇਸ਼ ਐਪੀਸੋਡ ਤੋਂ ਬਾਅਦ। ਲੇਕਿਨ ਉਸ ਪੀਰੀਅਡ ਦੇ ਵਿੱਚ ਜਿਹੜਾ ਚੰਗਾ ਵਿਦੇਸ਼ੀ ਮਾਲ ਹੈ ਜਾਂ ਜਿਹੜੀ ਚੀਜ਼ ਹੈ ਉਹ ਜਾਂ ਤਾਂ ਨੇਪਾਲ, ਕਿਉਂਕਿ ਨੇਪਾਲ ਦੇ ਵਿੱਚ ਵੀ ਖੁੱਲੀ ਮਾਰਕੀਟ ਸੀ ਅਮਰੀਕਾ ਦੀ। ਈਵਨ ਸੈਨੀਓ ਟੇਪ ਰਿਕਾਰਡਰ ਜਾਂ ਦੂਜੀ ਇਲੈਕਟ੍ਰੋਨਿਕਸ ਦੇ ਲਈ ਜਿਹੜੇ ਉਹ ਨੇਪਾਲ ਜਾਂਦੇ ਸੀ, ਜਾਂ ਪਾਕਿਸਤਾਨ ਦੇ ਵਿੱਚ ਬਹੁਤ ਚੰਗਾ ਜਿਹੜਾ ਉਸ ਦਾ ਫਾਈਨੈਂਸ਼ੀਅਲ ਆਧਾਰ ਸੀ। ਲੇਕਿਨ ਇਹ ਵੀ ਜੇ ਅੱਜ ਅਸੀਂ ਅਮਰੀਕਾ ਪਾਕਿਸਤਾਨ ਰਿਲੇਸ਼ਨਸ ਦੀ ਗੱਲ ਕਰਦੇ ਹਾਂ ਜੀ, ਉਹਦੇ ਵਿੱਚ ਬੜੀ ਵਾਰਮਥ ਹੈ, ਜਾਂ ਪ੍ਰੈਜ਼ੀਡੈਂਟ ਟਰੰਪ ਨੇ ਸਪੈਸ਼ਲੀ ਇਨਵਾਈਟ ਕੀਤਾ ਲੰਚ ਦੇ ਲਈ, ਜਾਂ ਓਵਰਆਲ ਜਿਹੜਾ ਹੈ ਉਹ ਕਾਊਂਟਰ ਟੈਰਰਿਜ਼ਮ ਟੁਗੈਦਰ ਕਰਨਗੇ, ਉਸ ਦੇ ਉੱਤੇ ਅੱਜ ਸਟੇਟ ਡਿਪਾਰਟਮੈਂਟ ਦੀ ਸਪੋਕਸਪਰਸਨ ਨੇ ਵੀ ਇੱਕ ਸਵਾਲ ਦੇ ਜਵਾਬ 'ਚ ਪਾਕਿਸਤਾਨ ਨੂੰ ਕੋਟ ਕੀਤਾ। ਤੇ ਇਹ ਜਿਹੜਾ ਹੈ ਇਹ ਪੁਰਾਣੇ ਉਹਨਾਂ ਸਬੰਧਾਂ ਦੇ ਬਦੌਲਤ ਵੀ ਜਿਹਦੇ 'ਚ ਖਟਾਸ ਜ਼ਰੂਰ ਆਈ 9/11 ਤੋਂ ਬਾਅਦ, ਔਰ ਉਸਾਮਾ ਬਿਨ ਲੈਡਨ ਦੇ ਪਾਕਿਸਤਾਨ 'ਚ ਹੋਣ ਨੇ ਬਿਟਰਨੈਸ ਪੈਦਾ ਕੀਤੀ। ਔਰ ਬਾਈ 1990s ਜਦੋਂ ਚਾਈਨਾ ਇੱਕ ਸੁਪਰ ਪਾਵਰ ਦੇ ਤੌਰ ਤੇ ਇੱਕ ਚੈਲੰਜਰ ਅਮਰੀਕਾ ਨੂੰ ਲੱਗਿਆ ਤੇ ਉਦੋਂ ਜਿਹੜਾ ਅਮਰੀਕਾ ਨੇ ਫਿਰ ਭਾਰਤ ਵੱਲ ਦਾ ਰੁਖ ਕੀਤਾ ਕਲਿੰਟਨ ਈਰਾ ਦੇ ਵਿੱਚ। ਜਿਹੜੀ ਪਾਲਿਸੀ ਫਿਰ ਕਲਿੰਟਨ ਈਰਾ ਤੋਂ ਬਾਅਦ ਜਿਹੜੀ ਹੈ ਉਹ ਜੂਨੀਅਰ ਬੁਸ਼ ਪੀਰੀਅਡ, ਫਿਰ ਓਬਾਮਾ ਪੀਰੀਅਡ ਔਰ ਫਿਰ ਟਰੰਪ ਦੀ ਪਹਿਲੀ ਟਰਮ ਜਿਹੜੇ ਲਗਭਗ 25 ਸਾਲ ਉਹ ਪਾਲਿਸੀ ਜਾਰੀ ਰਹੀ। ਔਰ ਉਹਦੇ ਆਪਣੇ ਰੀਜ਼ਨ ਸੀ ਅਮਰੀਕਾ, ਕਿਉਂਕਿ ਦੇਖੋ ਅਸੀਂ ਜਦੋਂ ਇਹ ਕਹਿੰਦੇ ਆ ਵੀ ਕੋਈ ਸਿਆਸਤ ਦੇ ਵਿੱਚ ਪੱਕੇ ਦੋਸਤ ਜਾਂ ਦੁਸ਼ਮਣ ਨਹੀਂ ਹੁੰਦੇ, ਪੱਕੇ ਤਾਂ ਇੰਟਰਸਟ ਹੁੰਦੇ ਨੇ। ਔਰ ਇਉਂ ਲੱਗਦਾ ਵੀ 25 ਸਾਲ ਦੇ ਇਸ ਸਾਰੇ ਦੌਰੇ ਦੇ ਵਿੱਚ ਅਮਰੀਕਾ ਨੇ ਦੇਖ ਲਿਆ ਕਿ ਭਾਰਤ ਦੇ ਪੱਲੇ ਕੁਝ ਨਹੀਂ ਹੈ, ਨਾ ਮਿਲੀਟੈਰਲੀ ਇਹ ਚਾਈਨਾ ਦੇ ਬਰਾਬਰ। ਗਲਵਾਨ ਵੈਲੀ ਦੇ ਵਿੱਚ ਜਿਹੜੀ ਭਾਰਤੀ ਫੌਜ ਨੂੰ ਕੁੱਟ ਪਈ, ਕੋਈ ਇੱਕ ਗੋਲੀ ਨਹੀਂ ਚੱਲੀ, ਲੇਕਿਨ ਉਹਨਾਂ ਨੇ ਜਿਹੜਾ ਉਹ ਬੈਟਨਸ ਔਰ ਸੋਟਿਆਂ ਦੇ ਨਾਲ ਹੀ ਜਿਹੜੇ ਨੇ 20 ਉਹਨਾਂ ਦੇ ਮਾਰ ਮੁਕਾਏ ਫੌਜੀ, ਔਰ 13-14 ਜਿਹੜੇ ਨੇ ਉਹ ਪੋਲੀਟੀਕਲ ਪ੍ਰਿਜ਼ਨਰ ਬਣਾ ਲਏ ਸੀ, ਜਿਹੜੇ 3-4 ਦਿਨ ਬਾਅਦ ਛੱਡੇ। ਔਰ ਉਸ ਤੋਂ ਬਾਅਦ ਇਹਨਾਂ ਦੇ ਆਪਣੇ ਸੁਬਰਾਮਨੀਅਮ ਸਵਾਮੀ RSS ਦਾ ਆਈਡੀਆਲੋਗ ਹੈ, ਔਰ ਈਵਨ ਦੂਸਰਿਆਂ ਦਾ ਵੀ ਕਹਿਣਾ ਹੈ ਕਿ ਵੀ 4000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਟੈਰੀਟਰੀ ਚਾਈਨਾ ਨੇ ਲਈ। ਲੇਕਿਨ ਫਿਰ ਵੀ ਪਾਕਿਸਤਾਨ ਦਾ, ਕਿਉਂਕਿ 1971 'ਚ ਜਦੋਂ ਕਿ ਹਿਊਮਿਲੀਏਟਿੰਗ ਡਿਫੀਟ ਪਾਕਿਸਤਾਨ ਦੀ ਹੋਈ, ਜਿਸ ਨੂੰ ਸਕੂਤੇ ਢਾਕਾ ਕਿਹਾ ਜਾਂਦਾ ਹੈ, ਉਸ ਤੋਂ ਬਾਅਦ ਜਿਹੜਾ ਉਹ ਬੇਸ਼ੱਕ ਪਾਕਿਸਤਾਨ ਨੇ ਜਿਹੜਾ ਆਪਣੀ ਤਾਕਤ ਪ੍ਰੂਵ ਕੀਤੀ 1979 ਤੋਂ ਲੈ ਕੇ 1999 ਤੱਕ ਸੋਵੀਅਤ ਯੂਨੀਅਨ ਦੇ ਖਿਲਾਫ ਜਿਹੜੀ ਲੜਾਈ ਲੜੀ ਗਈ ਪਾਕਿਸਤਾਨ ਦੀ ਧਰਤੀ ਤੋਂ, ਜਿਸ ਦੇ ਵਿੱਚ CIA ਔਰ ISI ਉਹ ਟੁਗੈਦਰ ਸੀ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਿਵੇਂ ਭਾਰਤ ਦੀ ਇੰਟੈਲੀਜੈਂਸ ਏਜੰਸੀ ਰॉ ਨੂੰ
KGB ਸੋਵੀਅਤ ਯੂਨੀਅਨ ਦੀ ਏਜੰਸੀ ਨੇ ਟ੍ਰੇਨਡ ਕੀਤਾ ਜਿਹੜਾ ਮਿਸਟਰ ਪੁਤਿਨ ਪ੍ਰੈਜ਼ੀਡੈਂਟ ਹੈ ਰਸ਼ੀਆ ਦਾ, ਕਿਸੇ ਵੇਲੇ KGB ਦਾ ਹੈਡ ਸੀ। ਇਵੇਂ ਹੀ ਪਾਕਿਸਤਾਨ ਦੀ ISI ਨੂੰ CIA ਦੀ ਟ੍ਰੇਨਿੰਗ ਜਾਂ ਜਿਹਨੂੰ ਤੁਸੀਂ ਕਹੋ ਕਿ ਸਟੇਟ ਆਫ ਦਾ ਆਰਟ ਇੰਟੈਲੀਜੈਂਸ ਏਜੰਸੀ ਹੈ। ਲੇਕਿਨ ਉਸ ਤੋਂ ਬਾਅਦ ਅਮਰੀਕਾ ਨੂੰ, ਕਿਉਂਕਿ 1999 ਤੱਕ ਪਹੁੰਚਦਿਆਂ ਜਦੋਂ ਸੋਵੀਅਤ ਯੂਨੀਅਨ ਟੁੱਟ ਗਿਆ ਤੇ ਸ਼ਾਇਦ ਅਮਰੀਕਾ ਨੇ ਵੀ ਜਿੱਥੇ ਅਫਗਾਨਾਂ ਨੂੰ ਅਬੈਂਡਨ ਕੀਤਾ ਉੱਥੇ ਪਾਕਿਸਤਾਨ ਪ੍ਰਤੀ ਵੀ ਉਹਨਾਂ ਨੂੰ ਲੱਗਾ ਕਿ ਵੀ ਹੁਣ ਜਿਹੜਾ ਸੋਵੀਅਤ ਯੂਨੀਅਨ ਗਿਆ ਤੇ ਹੁਣ ਦੂਸਰਾ ਚੀਨ ਨੂੰ ਘੇਰਨਾ, ਔਰ ਫਿਰ ਹੌਲੀ ਇੰਡੀਆ ਉਹਦੇ ਨਾਲ ਇੰਡੋ US ਨਿਊਕਲੀਅਰ ਡੀਲ ਔਰ ਨਰਿੰਦਰ ਮੋਦੀ ਤੱਕ ਪਹੁੰਚਦੇ ਆ। ਫਿਰ ਤਾਂ ਅਬ ਕੀ ਬਾਰ ਟਰੰਪ ਸਰਕਾਰ ਤੇ ਨਮਸਤੇ ਟਰੰਪ ਤੇ ਹਾਊਡੀ ਮੋਡੀ ਜਿਹੜਾ ਇਹ ਸਾਰੇ ਵੀ ਜਿਹੜੇ ਨੇ ਇਹ ਚੌਂਚਲੇ ਸਾਹਮਣੇ ਆਏ। ਹੁਣ ਇਸ ਸਾਰੇ ਦੇ ਚੱਲਦੇ ਆ, ਹਾਲਾਂ ਇਹ ਨਹੀਂ ਹੈ ਵੀ ਅਮਰੀਕਨ ਫੌਜ ਜਿਹੜੀ ਖੁਦ ਜਿਹੜੀ ਹੈ ਉਹ 20 ਸਾਲ ਬਾਅਦ ਉੱਥੋਂ ਅਫਗਾਨਿਸਤਾਨ ਚੋਂ ਮੁੜੀ, ਤਾਲਿਬਾਨ ਨਾਲ ਸਮਝੌਤਾ ਕਰਕੇ ਕੋਈ ਵਿਕਟਰੀ ਨਹੀਂ ਮਿਲੀ ਹੈ, ਔਰ ਜਿਸ ਹਾਲਾਤ ਦੇ ਵਿੱਚ ਉੱਥੋਂ ਨਿਕਲੇ ਉਹ ਸਭ ਦੇ ਸਾਹਮਣੇ। ਲੇਕਿਨ ਇਸ ਸਭ ਦੇ ਬਾਵਜੂਦ ਕਿ ਪਾਕਿਸਤਾਨ ਦਾ ਆਰਥਿਕ ਢਾਂਚਾ ਵੀ ਅੰਦਰੋਂ ਜਿਹੜਾ ਉਹ ਹਿੱਲਿਆ, ਇਹਦੇ ਬਾਵਜੂਦ ਕਿ ਪਾਕਿਸਤਾਨ ਦੇ ਵਿੱਚ ਜਿਹੜਾ ਸਿਆਸੀ ਧਿਰਾਂ ਨੇ ਉਹਨਾਂ ਨੂੰ ਉਹ ਹਮੇਸ਼ਾ ਜਿਹੜਾ ਉਹ ਵਾਈ ਵਿਦ ਈਚ ਅਦਰ ਕਰਦੀਆਂ ਨੇ ਕਿ ਕਿਵੇਂ ਉਹਨਾਂ ਨੇ ਪਾਵਰ ਦੇ ਵਿੱਚ ਰਹਿਣਾ। ਫੌਜ ਦਾ ਰੋਲ ਇੱਕ ਐਸਟੈਬਲਿਸ਼ਡ ਰੋਲ ਹੈ, ਉਹ ਪਹਿਲੇ ਅਯੂਬ ਖਾਨ ਦੇ ਜ਼ਮਾਨੇ ਤੋਂ ਐਸਟੈਬਲਿਸ਼ ਹੋਇਆ, ਔਰ ਹਰ ਇੱਕ ਨੂੰ ਪਤਾ ਹੈ ਕਿ ਵੀ ਅਲਟੀਮੇਟ ਜਿਹੜੀ ਡਿਸੀਜਨ ਮੇਕਿੰਗ ਪਾਵਰ ਹੈ ਉਹ ਫੌਜ ਪਾਕਿਸਤਾਨੀ ਫੌਜ ਦਾ ਚੀਫ ਮੋਸਟ ਪਾਵਰਫੁਲ ਮੈਨ ਇਨ ਦਾ ਕੰਟਰੀ ਹੈ, ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਕੋਈ ਵੀ ਹੋਏ। ਸੋ ਇਹਨਾਂ ਹਾਲਾਤਾਂ 'ਚ ਅਮਰੀਕਾ ਨੇ ਜਦੋਂ ਭਾਰਤ ਦਾ ਇਕਨੋਮਿਕਲ ਮਾਈਟ ਵੀ ਥੋੜ੍ਹਾ ਬਹੁਤ ਵਧਣਾ ਸ਼ੁਰੂ ਹੋਇਆ, ਮਾਰਕੀਟ ਵੀ ਨਜ਼ਰ ਆਈ, ਔਰ ਮਨਮੋਹਨ ਸਿੰਘ ਜਦੋਂ 1991-92 'ਚ ਫਾਈਨੈਂਸ ਮਿਨਿਸਟਰ ਸਨ, ਉਹਨਾਂ ਨੇ ਦਰਵਾਜ਼ੇ ਖੋਲ੍ਹੇ ਬਾਹਰਲੀਆਂ ਮਲਟੀਨੈਸ਼ਨਲ ਕੰਪਨੀਆਂ ਦੇ ਲਈ ਵੀ। ਉਹਨਾਂ ਨੇ ਵੀ FDI ਫੋਰਨ ਡਾਇਰੈਕਟ ਇਨਵੈਸਟਮੈਂਟ ਕਿ 50% ਦੇ ਨੇੜੇ ਤੇੜੇ ਕਰ ਸਕਦੇ ਹੋ। ਸੋ ਉਹਦੇ 'ਚ ਇੱਕਦਮ ਸਡਨ ਇੰਟਰਸਟ ਜਿਹੜਾ ਉਹ ਭਾਰਤ ਦੇ ਵਿੱਚ ਵੱਧਦਾ ਚਲਾ ਗਿਆ, ਕਾਰਪੋਰੇਟ ਸੈਕਟਰ ਦਾ ਵੀ, ਅਮਰੀਕਨ ਪਾਲਿਸੀ ਮੇਕਿੰਗ ਦਾ ਵੀ, ਔਰ ਜ਼ਾਹਰ ਹੈ ਕਿ ਵੀ ਪੈਂਟਾਗਨ ਦਾ ਵੀ। ਪਰ 25 ਸਾਲਾਂ ਬਾਅਦ ਉਹਦੀ ਰਿਵਰਸਲ ਹੋਈ ਕਿ ਚਾਈਨਾ ਨੂੰ ਤਾਂ ਕੀ ਫੇਸ ਕਰਨਾ ਸੀ। ਇਹ ਜਿਹੜਾ 4 ਰੋਜ਼ਾ 7, 8, 9, 10 ਮਈ ਦਾ ਪਾਕਿਸਤਾਨ ਇੰਡੀਆ ਡਰੋਨ ਮਿਸਲ ਜਿਹੜਾ ਭੇੜ ਹੈ, ਉਸ ਦੇ ਵਿੱਚ ਜਿਵੇਂ ਭਾਰਤ ਦਾ ਥੱਲਾ ਲੱਗਾ ਇਸ ਸਭ ਤੋਂ ਬਾਅਦ, ਔਰ ਟਰੰਪ ਤੋਂ ਕੋਈ ਗੱਲ ਲੁਕੀ ਹੋਈ ਨਹੀਂ ਹੈ, ਪੈਂਟਾਗਨ ਜਾਂ ਦੂਜਾ ਜਿਹੜੀਆਂ ਉਹਨਾਂ ਦੀਆਂ ਮੋਨੀਟਰਿੰਗ ਡਿਵਾਈਸਿਸ ਨੇ। ਸੋ ਜਿਹੜੀ ਪਾਕਿਸਤਾਨ ਵੱਲ ਟਿਲਟ ਹੈ, ਔਰ ਇਹ ਗੱਲ ਜੇ ਪਾਕਿਸਤਾਨ ਦੇ ਫੌਜੀ ਮੁਖੀ ਅਮਰੀਕਾ ਦੀ ਧਰਤੀ ਤੋਂ ਕਹਿੰਦੇ ਨੇ, ਇਹ ਵੀ ਕੌਨਫੀਡੈਂਸ ਸ਼ੋ ਕਰਦਾ ਹੈ। ਕਿੱਥੇ ਉੱਥੇ ਬੈਠੇ ਵੀ ਜਿਹੜੇ ਪਾਕਿਸਤਾਨ ਦੇ ਲੀਡਰ ਜਾਂ ਦੂਜੇ ਸੀ ਉਹ ਬੜੇ ਸੰਭਲ ਕੇ ਗੱਲ ਕਰਦੇ ਸੀ ਕਿ ਕਿਤੇ ਅਮਰੀਕਾ ਬਹਾਦਰ ਨਾਰਾਜ਼ ਨਾ ਹੋ ਜਾਏ। ਤੇ ਇੱਥੇ ਇਸ ਲੈਵਲ ਦਾ ਇਹ ਬਹੁਤ ਦੋ ਤਰਫ ਹੈ, ਔਰ ਇਸ ਗੱਲ ਨੇ ਭਾਰਤ ਨੂੰ ਹੋਰ ਵੀ ਰੈਟਲ ਕੀਤਾ। ਔਰ ਸੈਕੰਡਲੀ ਜਿਹੜੀ ਉਹ ਉਹਨਾਂ ਦੀ ਪ੍ਰੈਜੈਂਟੇਸ਼ਨ ਜਨਰਲ ਆਸਮ ਮੁਨੀਰ ਦੀ ਸੀ, ਜਿਹਦੇ 'ਚ ਉਹਨਾਂ ਨੇ ਕਿਹਾ ਵੀ ਜੇ ਸਾਡੀ ਐਗਜ਼ਿਸਟੈਂਸ ਨੂੰ ਖਤਰਾ ਹੋਏਗਾ ਤੇ ਅਸੀਂ ਨਿਊਕਲੀਅਰ ਇਸਤੇਮਾਲ ਕਰਾਂਗੇ। ਪਰ ਨਾਲ ਦੀ ਨਾਲ ਇੰਡਸ ਵਾਟਰ ਟ੍ਰੀਟੀ ਜਿਹੜੀ ਇੰਡੀਆ ਨੇ ਐਟ ਅਬੇਂਸ, ਉਹਦੇ ਲਈ ਲਫ਼ਜ਼ ਪਹਿਲਾਂ ਸਸਪੈਂਸ਼ਨ ਯੂਜ਼ ਕੀਤਾ ਸੀ, ਉਹਨੂੰ ਐਟ ਅਬੇਂਸ ਕਹਿੰਦੇ ਨੇ ਕਿ ਜੀ ਅਸੀਂ ਜਿਹੜਾ ਇਹ ਕਰ ਰਹੇ ਹਾਂ। ਔਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਉਹਨਾਂ ਨੇ ਜਿਹੜਾ ਹੁਣ 15 ਅਗਸਤ ਆ ਰਿਹਾ, ਮੋਦੀ ਨੇ ਲਾਲ ਕਿਲੇ ਤੇ ਝੰਡਾ ਫਹਿਰਾਣਾ ਹੈ ਔਰ ਤਕਰੀਰ ਦੇਣੀ ਹੈ, ਜਿਹੜੇ ਉਹਦੇ ਲਈ ਇਨਵੀਟੇਸ਼ਨ ਕਾਰਡ ਭੇਜੇ ਗਏ ਨੇ। ਤੁਸੀਂ ਦੇਖੋ ਵੀ ਕਿਵੇਂ ਹਾਰ ਨੂੰ ਜਿੱਤ ਦੇ ਵਿੱਚ ਬਦਲਣ ਦਾ ਨੈਰੇਟਿਵ ਉਹ ਦੇ ਰਹੇ ਨੇ। ਉਹਦੇ 'ਚ ਉਹਨਾਂ ਨੇ ਆਲਮੋਸਟ ਜਿਹੜੇ ਨੇ ਉਹ 15 ਉਹ ਫੌਜੀ, ਇੱਕ ਜਿਹੜਾ ਮਾਰਚ ਪਾਸਟ ਹੋਏਗਾ ਉਹਦੇ ਉੱਤੋਂ ਜਿਹੜਾ ਜਹਾਜ਼ ਗੁਜ਼ਰਨਗੇ, ਪੈਟਲਸ ਬਰਸਾਣਗੇ, ਉਹਨਾਂ 'ਚ 15 ਫੌਜੀ ਉਹ ਨੇ ਜਿਨ੍ਹਾਂ ਨੇ ਜਿਹੜਾ ਆਪਰੇਸ਼ਨ ਸੰਦੂਰ ਸੋ ਕਾਲਡ ਉਹਦੇ 'ਚ ਹਿੱਸਾ ਲਿਆ ਔਰ ਉਹਦੀ ਵਿਕਟਰੀ ਸੈਲੀਬ੍ਰੇਟ ਕਰਨਗੇ। ਔਰ ਉਹਦੇ ਨਾਲ ਜਿਹੜਾ ਈਵਨ ਇਨਵੀਟੇਸ਼ਨ ਕਾਰਡ ਭੇਜਿਆ ਗਿਆ ਉਸ ਦੇ ਵਿੱਚ ਚਨਾਬ ਰੇਲਵੇ ਬ੍ਰਿਜ, ਚਨਾਬ ਦਰਿਆ ਦੇ ਉੱਤੇ ਜਿਹੜਾ ਮੋਦੀ ਨੇ ਉਦਘਾਟਨ ਕੀਤਾ ਜੀ, ਰੇਲ ਲਿੰਕ ਤੇ ਫਲਾਣਾ। ਲੇਕਿਨ ਇਹ ਜਦੋਂ ਚਨਾਬ ਬ੍ਰਿਜ ਜਾਂ ਚਨਾਬ ਦਰਿਆ ਦਾ ਇਹ ਮੈਸੇਜ ਇਹ ਦੇ ਰਹੇ ਨੇ, ਦੇਖੋ ਜੀ ਅਸੀਂ ਇੰਡਸ ਵਾਟਰ ਟ੍ਰੀਟੀ ਨੂੰ ਐਟ ਅਬੇਂਸ ਅਸੀਂ ਇਹ ਧਮਕੀ ਦੇ ਦਿੱਤੀ ਹੈ ਵੀ ਅਸੀਂ ਪਾਕਿਸਤਾਨ ਨੂੰ ਪਾਣੀ ਨਹੀਂ ਦਿਆਂਗੇ। ਹੁਣ ਇਹੀ ਗੱਲ ਜਿੱਥੇ ਜਨਰਲ ਆਸਮ ਮੁਨੀਰ ਨੇ ਐਗਜ਼ਿਸਟੈਂਸ ਦੇ ਹੋਂਦ ਮੁਝੇ ਖਤਰਾ ਹੈ ਤੇ ਫਿਰ ਅਸੀਂ ਨਿਊਕਲੀਅਰ
ਔਰ ਅੱਧੀ ਦੁਨੀਆ ਨਾਲ ਲੈ ਕੇ ਜਾਵਾਂਗੇ, ਇਹ ਬਿਲਕੁਲ ਐਗਜ਼ੈਕਟ ਲਫ਼ਜ਼। ਤੇ ਦੂਸਰੇ ਪਾਸੇ ਉਹਨਾਂ ਨੇ ਇਹ ਕਿਹਾ ਕਿ ਵੀ ਜੇ ਡੈਮ ਬਣਾਇਆ, ਦਰਿਆਈ ਪਾਣੀ ਸਾਡਾ ਰੋਕਣ ਦੀ ਕੋਸ਼ਿਸ਼ ਕੀਤੀ ਤੇ ਅਸੀਂ 10 ਮਿਸਾਈਲ ਮਾਰਾਂਗੇ। ਉਹਨਾਂ ਨੇ ਕਿਹਾ ਜੀ ਮਿਸਾਈਲਾਂ ਦੀ ਕਮੀ ਨਹੀਂ ਹੈ ਕੋਈ ਵੀ। ਹੁਣ ਇਹ ਦੋਨੋਂ ਹੀ ਆਸਪੈਕਟ ਬੜੇ ਇੰਪੋਰਟੈਂਟ ਨੇ। ਔਰ ਜਿਵੇਂ ਪੋਲੀਟੀਕਲ ਲੀਡਰਸ਼ਿਪ ਪਾਕਿਸਤਾਨ ਦੀ ਉਹ ਤਾਂ ਅਗਵਾਈ ਲੈਂਦੀ ਹੈ ਫੌਜ ਤੋਂ ਹੀ। ਇਸ ਤੋਂ ਫੌਰਨ ਬਾਅਦ ਜਿਹੜੀ ਇੱਕ ਸਟੇਟਮੈਂਟ ਸ਼ਹਬਾਜ਼ ਸ਼ਰੀਫ ਜਿਹੜੇ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨੇ, ਉਹਨਾਂ ਨੇ ਜਿਹੜੀ ਇੱਕ ਇਸ ਦੇ ਉੱਤੇ ਆਪਣੀ ਸਟੇਟਮੈਂਟ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਵੀ ਆਈ ਵਾਂਟ ਟੂ ਟੈਲ ਦ ਐਨਮੀ ਟੁਡੇ that if you threaten to hold our water, then keep this in mind that you cannot snatch even one drop of water belonging to Pakistan. ਕਿ ਸਾਡਾ ਦੁਸ਼ਮਣ ਚੰਗੀ ਤਰ੍ਹਾਂ ਇਸ ਗੱਲ ਨੂੰ ਸੁਣ ਲੇ ਕਿ ਜੇ ਸਾਡੇ ਪਾਣੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਅਸੀਂ ਇੱਕ ਬੂੰਦ ਵੀ ਦਰਿਆਈ ਪਾਣੀ ਦੀ ਜਿਹੜਾ ਪਾਕਿਸਤਾਨ ਦੇ ਹਿੱਸੇ ਦਾ ਉਹਨੂੰ ਰੋਕਣ ਨਹੀਂ ਦਿਆਂਗੇ। You will be again taught such a lesson that you will be left holding your ears. ਇਹ ਪਤਾ ਨਹੀਂ ਹੁਣ ਕਿਹੜਾ ਫਰੇਜ਼ ਯੂਜ਼ ਕੀਤਾ, holding your ears, ਪਰ ਇਹ ਹੈ ਕਿ ਵੀ ਅਸੀਂ ਨਾਨੀ ਚੇਤੇ ਕਰਵਾ ਦੇਾਂਗੇ, ਅਸੀਂ ਜਿਹੜਾ ਉਹ ਤੁਹਾਡੀਆਂ ਕਈ ਪੀੜ੍ਹੀਆਂ ਯਾਦ ਰੱਖਣਗੀਆਂ, ਤੁਹਾਨੂੰ ਇਹ ਸਜ਼ਾ ਦੇਾਂਗੇ। ਔਰ ਇਸੇ ਹੀ ਸੁਰ ਦੇ ਉੱਤੇ ਪਾਕਿਸਤਾਨ ਪੀਪਲਜ਼ ਪਾਰਟੀ ਦੇ ਚੇਅਰਮੈਨ ਬਿਲਾਵਲ ਭੁੱਟੋ, ਜਿਹੜੇ ਪਹਿਲਾਂ ਫੋਰਨ ਮਿਨਿਸਟਰ ਵੀ ਸੀ ਔਰ ਮੌਜੂਦਾ ਸ਼ਹਬਾਜ਼ ਸ਼ਰੀਫ ਗਵਰਨਮੈਂਟ 'ਚ ਪਾਕਿਸਤਾਨ ਪੀਪਲਜ਼ ਪਾਰਟੀ ਸਪੋਰਟ ਕਰਦੀ ਹੈ, ਲੇਕਿਨ ਗਵਰਨਮੈਂਟ ਨੂੰ ਉਹਨਾਂ ਨੇ ਜੁਆਇਨ ਨਹੀਂ ਕੀਤਾ। ਔਰ ਸਿੰਧ ਦੇ ਬਹੁਤ ਵੱਡੇ ਫਕੀਰ ਹੋਏ ਨੇ ਸ਼ਾਹ ਅਬਦੁਲ ਲਤੀਫ ਪਿਟਾਈ, ਉਹਨਾਂ ਦੇ ਉਰਸ 3 ਰੋਜ਼ਾ ਉਹਨਾਂ ਦੇ ਹੁੰਦਾ ਯਾਦ ਦੇ ਵਿੱਚ ਉਰਸ। ਉਸ ਮੌਕੇ ਦੇ ਉੱਤੇ ਬਿਲਾਵਲ ਭੁੱਟੋ ਨੇ ਐਡਰੈਸ ਕੀਤਾ ਉਸ ਗੈਦਰਿੰਗ ਨੂੰ, ਔਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਜੇ ਜੰਗ ਹੁੰਦੀ ਹੈ, ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਹਾਂ, ਔਰ ਇਹ ਉਹਨਾਂ ਦੀ ਐਗਜ਼ੈਕਟ ਮੈਂ ਲਫ਼ਜ਼ ਕੋਟ ਕਰਨਾ ਚਾਹੁੰਦਾ, ਇਫ ਵਾਰ ਇਜ਼ ਵੇਜਡ then from the land of Shah Abdul Latif Pitai we will send a message to the Modi government that we do not retreat, we do not bow down. If you dare think about launching an attack on Indus River, then the people of every province of Pakistan will be ready to confront you. ਕਿ ਵੀ ਇਹ ਅਸੀਂ ਇਸ ਧਰਤੀ ਤੋਂ ਮੈਸੇਜ ਦੇ ਰਹੇ ਕਿ ਜੇ ਮੋਦੀ ਸਰਕਾਰ ਨੇ ਇੰਡਸ ਵਾਟਰ, ਉਹੀ ਇੰਡਸ ਵਾਟਰ ਟਰੀਟੀ ਜਾਂ ਦਰਿਆਈ ਪਾਣੀ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਫਿਰ ਨਾ ਅਸੀਂ ਝੁਕਾਂਗੇ, ਨਾ ਅਸੀਂ ਪਿੱਛੇ ਹਟਾਂਗੇ। ਔਰ ਫਿਰ ਪਾਕਿਸਤਾਨ ਦੇ ਹਰ ਸੂਬੇ ਦੇ ਲੋਕ, ਉਹਨਾਂ ਨੂੰ ਪਤਾ ਹੈ ਆਪਣੇ ਹੱਕਾਂ ਦੀ ਰਾਖੀ ਕਿਵੇਂ ਕਰਨੀ ਹੈ। ਔਰ ਫਿਰ ਇੱਕ ਸਟੈਪ ਉਹਨਾਂ ਨੇ ਅੱਗੇ ਜਾ ਕੇ ਕਿਹਾ ਕਿ ਸਾਡੇ ਲਈ ਇੰਡਸ ਰਿਵਰ ਜਿਹੜੀ ਹੈ ਉਹ ਮੁਲਕ ਦੀ ਜਿਹੜੀ ਹੈ ਉਹ ਸੋਲ ਮੇਜਰ ਵਾਟਰ ਰਿਸੋਰਸ ਹੈ, ਜਿਹੜਾ ਹਿਸਟਰੀ ਆਫ ਦਾ ਪੀਪਲ ਨਾਲ ਵੀ ਜੁੜਿਆ ਹੋਇਆ ਹੈ। ਸਾਡੀ ਸਾਰੀ ਸਿਵਲਾਈਜੇਸ਼ਨ, ਇੰਡਸ ਸਿਵਲਾਈਜੇਸ਼ਨ ਵੀ ਦੇ ਨਾਲ ਸੰਬੰਧਿਤ ਹੈ। ਤੇ ਜੇ ਸਾਡਾ ਪਾਣੀ ਰੋਕਿਆ ਗਿਆ ਤੇ ਇਸ ਨੂੰ ਮੰਨਿਆ ਜਾਏਗਾ ਕਿ ਇਹ ਸਾਡੀ ਤਹਿਜ਼ੀਬ ਤੇ ਹਮਲਾ ਹੈ, ਸਾਡੇ ਇਤਿਹਾਸ ਤੇ ਹਮਲਾ ਹੈ ਔਰ ਸਾਡੇ ਕਲਚਰ ਤੇ ਹਮਲਾ ਹੈ। ਔਰ ਇਸ ਨੂੰ ਅਸੀਂ ਜਿਹੜਾ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ। ਔਰ ਜੇ ਉਹ ਮੌਕਾ ਆਇਆ ਤੇ ਅਸੀਂ ਈਵਨ ਜਿਹੜੇ ਬਾਕੀ 6 ਦਰਿਆ ਨੇ ਉਹ ਵੀ ਭਾਰਤ ਤੋਂ ਖੋਹ ਲਾਂਗੇ। ਹੁਣ ਇਹ ਬੇਸ਼ੱਕ ਇਹਨੂੰ ਇੱਕ ਰੈਟਰਿਕ ਹੁੰਦਾ ਹੈ, ਸਿਆਸੀ ਲੋਕ ਉੱਪਰ ਦੇਖਦੇ ਨੇ ਕੀ ਹੋ ਰਿਹਾ ਉਹਦੇ ਮੁਤਾਬਕ ਕਰਦੇ ਨੇ, ਪਰ ਇਹ ਗੱਲ ਜਿਹਨੂੰ ਅਸੀਂ ਅਪਬੀਟ ਸਪਿਰਿਟ ਕਹਿੰਦੇ ਹਾਂ ਲੋਕਾਂ ਦੀ, ਉਹ ਵੀ ਹੈ ਆਪਣੇ ਆਪ ਦੇ ਵਿੱਚ। ਹਾਲਾਂ ਤੁਸੀਂ ਦੇਖੋ ਕਿ ਵੀ ਗੁਲਾਮੀ ਔਰ ਆਜ਼ਾਦੀ 'ਚ ਕੀ ਫਰਕ ਹੁੰਦਾ ਹੈ। 14 ਅਗਸਤ ਵੀ ਆ ਰਿਹਾ ਪਾਕਿਸਤਾਨ ਦਾ ਯੋਮੇ ਆਜ਼ਾਦੀ, 15 ਅਗਸਤ ਭਾਰਤ ਵਾਲਾ, ਅਸੀਂ ਤਾਂ ਜੇ ਸਟਰਗਲਿੰਗ ਹੈ ਆਪਣੇ ਮੁਲਕ ਦੇ ਲਈ। ਲੇਕਿਨ ਹੁਣ ਜਿਵੇਂ ਹੈਦਰਾਬਾਦ, ਕਿੱਥੇ ਉਹ ਹੈਦਰਾਬਾਦ ਦੀ ਰਿਆਸਤ ਕਿਸੇ ਵੇਲੇ ਆਪਣੇ ਆਪ ਨੂੰ ਅੱਡ ਮੁਲਕ ਦੇ ਤੌਰ ਤੇ ਰੈਕਗਨੀਸ਼ਨ ਚਾਹੁੰਦੇ ਸੀ, ਨਿਜ਼ਾਮ ਹੈਦਰਾਬਾਦ ਔਰ ਦੂਜਾ, ਔਰ ਉੱਥੋਂ ਜਿਹੜਾ ਰੈਂਟਾ ਮੁਸਲਿਮ ਰਿਪਰੈਜ਼ੈਂਟ ਕਰਦਾ ਹੈਦਰਾਬਾਦ ਨੂੰ ਪਾਰਲੀਮੈਂਟ ਦੇ ਵਿੱਚ, ਓਵੈਸੀ ਅਸਾਦੁਦੀਨ ਓਵੈਸੀ, ਉਹਨੇ ਜਿਹੜਾ ਪਾਕਿਸਤਾਨ ਦੇ ਫੌਜੀ ਚੀਫ ਨੂੰ ਆਸਿਮ ਮੁਨੀਰ ਜਿਹੜੇ ਉਹਨਾਂ ਦਾ ਬਿਆਨ ਹੈ ਉਹਨੂੰ ਕੰਡੈਮ ਕੀਤਾ ਹੈ। ਮੋਦੀ ਗਵਰਨਮੈਂਟ ਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਇਹ ਸਿਰਫ ਐਕਸਟਰਨਲ ਅਫੇਅਰਸ ਮਿਨਿਸਟਰੀ ਵੱਲੋਂ ਦਿੱਤੇ ਇੱਕ ਬਿਆਨ ਨਾਲ ਨਹੀਂ ਸਰਨਾ, ਤੁਸੀਂ ਜਿਹੜਾ ਇਸ ਨੂੰ ਚੈਲੰਜ ਕਰੋ, ਅਮਰੀਕਾ ਦੇ ਐਂਬੈਸਡਰ ਨੂੰ ਸੱਦ ਕੇ ਆਫੀਸ਼ੀਅਲ ਪ੍ਰੋਟੈਸਟ ਕਰੋ। ਇਹ ਜਿਹੜੀ ਹੈ ਪਾਕਿਸਤਾਨ ਦੇ ਫੌਜੀ ਚੀਫ ਦੀ ਥ੍ਰੈਟ ਟੂ ਦੀ ਲੈਂਗੁਏਜ,
ਇੰਡੀਆ ਇਹ ਕੰਡੈਮਨੇਬਲ ਹੈ ਔਰ ਇਹ US ਦੀ ਸੋਇਲ ਤੋਂ ਕੀਤਾ ਗਿਆ ਹੋਰ ਵੀ ਵਰਸਟ ਹੈ। ਇਹ ਪੋਲੀਟੀਕਲ ਰਿਸਪੌਂਸ ਹੋਣਾ ਚਾਹੀਦਾ ਮੋਦੀ ਗਵਰਨਮੈਂਟ ਤੋਂ, ਜਸਟ ਇੱਕ ਵਿਦੇਸ਼ ਮੰਤਰਾਲੇ ਦੇ ਬਿਆਨ ਤੱਕ ਮਹਿਦੂਦ ਨਹੀਂ ਹੋਣਾ ਚਾਹੀਦਾ। ਔਰ ਇਹ ਜਿਹੜੇ ਪਾਕਿਸਤਾਨ ਦੇ ਈਵਲ ਡਿਜ਼ਾਈਨ ਨੇ ਉਹਨਾਂ ਨੂੰ ਰੋਕਣ ਲਈ ਸਾਨੂੰ ਆਪਣਾ ਡਿਫੈਂਸ ਬਜਟ ਵਧਾਉਣਾ ਚਾਹੀਦਾ ਹੈ। ਔਰ ਇਹ ਜਿਹੜੀ ਲੋ ਬਜਟ ਦੇ ਨਾਲ ਮੋਦੀ ਗਵਰਨਮੈਂਟ ਲੰਬਾ ਵਕਤ ਸਰਵਾਈਵ ਭਾਰਤ ਨੂੰ ਸੁਰੱਖਿਅਤ ਨਹੀਂ ਕਰ ਸਕੇਗੀ। ਵੀ ਨੀਡ ਟੂ ਬੀ ਬੈਟਰ ਪ੍ਰੀਪੇਅਰਡ। ਔਰ ਇਹ ਜਿਹੜਾ ਇਸ ਤੋਂ ਸਾਨੂੰ ਇਹ ਵੀ ਲੱਗਦਾ ਹੈ ਵੀ ਇਹ ਪਾਕਿਸਤਾਨ ਦਾ ਇਹ ਥ੍ਰੈਟ ਕਿ ਨਿਊਕਲੀਅਰ ਕਮਾਂਡ ਸਟਰਕਚਰ ਜਿਹੜਾ ਉਹ ਵੀ ਜਿਹੜਾ ਔਰ ਨਿਊਕਲੀਅਰ ਕਮਾਂਡ ਐਂਡ ਕੰਟਰੋਲ ਇਹ ਵੀ ਵਲਨਰੇਬਲ ਹੈ। ਸੋ ਇਹ ਆਪਣੇ ਤੌਰ ਤੇ ਜਿਹੜੇ ਰੈਂਟਾ ਹੁੰਦੇ ਨੇ ਉਹ ਰੈਂਟਾ ਸਿੱਖ ਵੀ ਨੇ, ਰੈਂਟਾ ਮੁਸਲਿਮ ਵੀ ਨੇ। ਆਉਣ ਵਾਲੇ ਪੀਰੀਅਡ 'ਚ ਅਜੇ ਤੱਕ ਵੈਸੇ ਮੈਨੂੰ ਹੈਰਾਨੀ ਹੈ ਵੀ ਉਹਨਾਂ ਨੇ ਕੋਈ ਪੱਗਾਂ ਵਾਲੇ ਕਿਰਾਏ ਤੇ ਲੈ ਕੇ ਅਮਰੀਕਨ ਐਮਬੈਸੀ ਦੇ ਬਾਹਰ ਦਿੱਲੀ 'ਚ ਡੈਮੋਨਸਟ੍ਰੇਸ਼ਨ ਨਹੀਂ ਕਰਾਇਆ ਇੰਡੀਆ ਨੇ ਕਿ ਜੀ ਤੁਸੀਂ ਭਾਰਤ ਤੇ ਟੈਰਿਫ ਲਾ। ਉਹ ਵੀ ਆਉਣ ਵਾਲੇ ਦਿਨਾਂ 'ਚ ਜਿਹੜੇ ਨੇ ਜੇ ਓਵੇਸੀ ਵਰਗਾ ਜਿਹੜਾ ਹੈ ਜਿਹਨੇ ਮੂੰਹ ਨੂੰ ਕੁੱਤਾ ਬੰਨਿਆ ਹੋਇਆ ਹਰ ਮੌਕੇ ਦੇ ਉੱਤੇ ਉਹ। ਔਰ ਇਹ ਜਦੋਂ ਸੋ ਕਾਲਡ ਆਪਰੇਸ਼ਨ ਸੰਦੂਰ ਜੁੱਤੀਆਂ ਪਈਆਂ ਇੰਡੀਆ ਨੂੰ ਤੇ ਜਿਹੜਾ ਇਹਨਾਂ ਨੇ 59 MPs ਦਾ ਔਰ ਸੀਨੀਅਰ ਆਫੀਸ਼ੀਅਲ ਦਾ ਦੇ ਡੈਲੀਗੇਸ਼ਨ ਅੱਡ-ਅੱਡ 35 ਮੁਲਕਾਂ ਦੇ ਵਿੱਚ ਭੇਜੇ। ਉਹਦੇ 'ਚ ਇਹ ਵੀ ਜਿਹੜਾ ਇਸਲਾਮੀ ਟੋਪੀ ਪਾਈ ਹੋਈ ਹੈ, ਦਾੜੀ ਵੀ ਰੱਖੀ ਹੋਈ ਹੈ, ਪਰ ਇਹ ਰੈਂਟਾ ਮੁਸਲਿਮ ਹੈ, ਇਹਨੂੰ ਮੁਸਲਮਾਨ ਦੇਸ਼ਾਂ 'ਚ ਭੇਜਿਆ ਔਰ ਉੱਥੇ ਜਾ ਕੇ ਇਹਨੇ ਜਿਹੜਾ ਉਹ ਕੀਤਾ। ਸੋ ਇਹ ਹੈ ਕਿ ਆਲਮੋਸਟ 77-78 ਸਾਲ 'ਚ 20 ਕਰੋੜ ਦੇ ਕਰੀਬ ਮੁਸਲਮਾਨ ਜਿਹੜੇ ਭਾਰਤ ਦੇ ਨਕਸ਼ੇ ਦੀ ਕੈਦ 'ਚ ਨੇ ਉਹਨਾਂ ਦਾ ਵਰਤਾਰਾ ਦੇਖੋ। ਬਿਲਕੁਲ ਘੱਟੋ ਘੱਟ ਇਹ ਤਾਂ ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਵੀ ਹਾਂ ਕਸ਼ਮੀਰ ਦਾ ਮੁਸਲਮਾਨ ਇਹਦੇ ਬਾਵਜੂਦ ਉਸ ਦੇ ਉੱਤੇ ਬਹੁਤ ਜ਼ੁਲਮ ਹੋਏ ਨੇ, ਹੋ ਰਹੇ ਨੇ, ਉਹ ਲੜ ਰਹੇ। ਰੈਸਟ ਜਿਹੜਾ ਹੈ ਉਹ ਤਾਂ ਜਿਵੇਂ ਉਹਨਾਂ ਨੇ ਬਿਲਕੁਲ ਸਰੈਂਡਰ ਕੀਤਾ ਹੋਇਆ। ਚਲੋ ਸਰੈਂਡਰ ਵੀ ਸਮਝ ਆ ਸਕਦਾ ਹੈ, ਮੂੰਹ ਬੰਦ ਰੱਖੋ ਇਹ ਵੀ ਸਮਝ ਆ ਸਕਦਾ ਹੈ, ਪਰ ਇਹ ਆਪਣੇ ਮਾਲਕ ਨੂੰ ਰਿਝਾਉਣ ਦੇ ਲਈ ਜਿਹਨੂੰ ਅਸੀਂ ਉਹ ਕਹਿੰਦੇ ਆ ਕਿ ਮੋਰ ਲਾਇਲ ਦੈਨ ਦਾ ਕਿੰਗ, ਇਹ ਵਰਤਾਰਾ ਜਿਹੜਾ ਹੈ ਕਈ ਵਾਰ ਸਮਝ ਤੋਂ ਬਾਹਰ ਹੈ। ਲੇਕਿਨ ਅਸੀਂ ਇਹ ਸਮਝਦੇ ਹਾਂ ਵੀ ਜਿਵੇਂ ਹੁਣ ਸਾਡੇ ਇੱਕ ਵੀਰ ਨੇ ਅੱਜ ਮੈਨੂੰ ਪੁੱਛਿਆ ਕਿ ਜੀ ਤੁਸੀਂ ਪਾਕਿਸਤਾਨ ਦੀ ਵਿਕਟਰੀ ਨੂੰ ਜਾਂ ਦੂਜਾ ਇੰਨਾ ਸੈਲੀਬ੍ਰੇਟ ਕਿਉਂ ਕਰਦੇ ਹੋ? ਤਾਂ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਕਿ ਵੀ ਜਦੋਂ 1971 ਦੇ ਵਿੱਚ ਭਾਰਤ ਨੇ ਫੌਜ ਦੀ ਵਰਤੋਂ ਕਰਕੇ ਮੁਕਤੀ ਵਾਹਿਨੀ ਤਾਂ ਬਹਾਨਾ ਸੀ ਉਹਨਾਂ ਦਾ, ਉਹ ਤਾਂ ਉਹਨਾਂ ਦੇ ਆਪਣੇ ਹੀ ਟ੍ਰੇਨਡ ਕੀਤੇ ਬੰਗਾਲੀ ਸੀ, ਤੋੜ ਦਿੱਤਾ ਅੱਧਿਓਂ ਵੱਧ ਪਾਕਿਸਤਾਨ ਨੂੰ। ਔਰ ਕਿਉਂਕਿ ਜਨਰਲ ਜਗਜੀਤ ਸਿੰਘ ਅਰੋੜਾ, ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ, ਉਸ ਦੇ ਸਾਹਮਣੇ ਲੈਫਟੀਨੈਂਟ ਜਨਰਲ ਉਹਨਾਂ ਦੇ ਨਿਆਜ਼ੀ ਨੇ ਹਥਿਆਰ ਸੁੱਟੇ ਔਰ ਦੂਜੇ, ਤੇ ਉਦੋਂ ਸਿੱਖਾਂ ਦੇ ਵੀ ਇੱਕ ਵੱਡੇ ਤਬਕੇ ਨੂੰ ਪੈਟਰੀਓਟਿਜ਼ਮ ਦਾ ਬੁਖਾਰ ਚੜਿਆ ਹੋਇਆ ਸੀ। ਔਰ ਉਹ ਸਰ ਕਪੂਰ ਸਿੰਘ ਨੂੰ ਇੱਕ ਨੌਜਵਾਨਾਂ ਦਾ ਗਰੁੱਪ ਮਿਲਣ ਗਿਆ ਔਰ ਬੜੇ ਜੂਬੀਲੈਂਟ ਸੀ ਕਿ ਜੀ ਦੇਖੋ ਮਤਲਬ ਇੰਨੇ ਹਜ਼ਾਰ ਫੌਜੀਆਂ ਦਾ ਸਰੈਂਡਰ ਲਿਆ ਔਰ ਫਲਾਣਾ, ਤੇ ਉਹ ਚੁੱਪ ਗੰਭੀਰ। ਔਰ ਥੋੜੀ ਦੇਰ ਬਾਅਦ ਉਹਨਾਂ ਦੇ ਸਰ ਸਾਹਿਬ ਨੇ ਕਿਹਾ ਉਹਨਾਂ ਨੂੰ ਕਿਹਾ ਕਿ ਵੀ ਹੁਣ ਭਾਰਤ ਦੇ ਵਿੱਚ ਘੱਟ ਗਿਣਤੀਆਂ ਦੀ ਸ਼ਾਮਤ ਆਏਗੀ। ਹੁਣ ਜਿਹੜੀ ਵਿਜ਼ਨਰੀ ਜਿਹੜੇ ਹੁੰਦੇ ਨੇ ਜਾਂ ਸਟੇਟਸਮੈਨ ਲਾਈਕ ਜਿਹੜੇ ਲੋਕ ਹੁੰਦੇ ਨੇ ਉਹ ਇਵੇਂ ਹੀ ਹੁੰਦੇ ਨੇ, ਕਿਉਂਕਿ ਜਦੋਂ ਹੁਣ ਉਹ ਸਾਰੇ ਚੁੱਪ ਕਰ ਗਏ ਨੌਜਵਾਨ, ਉਹਨਾਂ ਨੇ ਕਿਹਾ ਕਿ ਪਾਕਿਸਤਾਨ ਦਾ ਸਟਰੋਂਗ ਹੋਣਾ ਭਾਰਤ ਦੇ ਵਿੱਚ ਅਕਲੀਤਾਂ ਘੱਟ ਗਿਣਤੀਆਂ ਦੀ ਸੁਰੱਖਿਆ ਦੀ ਗਾਰੰਟੀ ਹੈ। ਮਤਲਬ ਇਹ ਹੈ ਵੀ ਇਹਨਾਂ ਦਾ ਹੁਣ ਹੌਸਲਾ ਵੱਧ ਗਿਆ। ਜੇ ਇਹਨਾਂ ਨੇ ਪਾਕਿਸਤਾਨ ਨੂੰ ਡਿਸਮੈਂਬਰ ਕਰ ਦਿੱਤਾ ਹੈ, ਤੋੜ ਦਿੱਤਾ ਹੈ, ਉਹਨਾਂ ਦੀ ਵਿਲ ਕਮਜ਼ੋਰ ਕੀਤੀ ਹੈ, ਤੇ ਇਹ ਇਹਨਾਂ ਦੀ ਹੋਏਗੀ। ਔਰ ਤੁਸੀਂ ਦੇਖੋ ਕਿ 70s ਦੀ ਇਹ ਗੱਲ ਹੈ, ਵਿਦਨ 14 years 71 ਤੋਂ ਬਾਅਦ 70 ਤੋਂ ਬਾਅਦ ਜਿਹੜਾ ਉਹ ਸਿੱਖਾਂ ਦੇ ਖਿਲਾਫ ਟੋਟਲ ਵਾਰ ਡਿਕਲੇਅਰ ਕਰ ਦਿੱਤੀ ਜਾਂਦੀ ਹੈ। ਫਿਰ ਅਸੀਂ 6 ਦਸੰਬਰ 1992 ਨੂੰ ਬਾਬਰੀ ਮਸਜਿਦ ਢਾਹ ਦਿੱਤੀ ਜਾਂਦੀ ਹੈ। ਫਿਰ 2002 ਦੇ ਵਿੱਚ ਮੁਸਲਮਾਨਾਂ ਦੀ ਨਸਲਕੁਸ਼ੀ ਗੁਜਰਾਤ ਦੇ ਵਿੱਚ ਮੋਦੀ ਅਮਿਤ ਸ਼ਾਹ ਕਰਦੇ ਨੇ। ਕੁਝ ਸਾਲਾਂ ਬਾਅਦ ਕੰਧਮਾਲ ਜ਼ਿਲ੍ਹੇ ਔਰ ਦੂਸਰੇ ਉੜੀਸਾ ਦੇ ਵਿੱਚ ਜਿਹੜੀ ਆ ਈਸਾਈਆਂ ਦੀ ਨਸਲਕੁਸ਼ੀ ਦਾ ਪੂਰਾ, ਜਿਹਦੇ 'ਚ ਈਵਨ ਆਸਟ੍ਰੇਲੀਅਨ ਡਾਕਟਰ ਗ੍ਰੈਮ ਸਟੇਨ, ਉਹਦੇ 2 ਯੰਗ ਬੱਚੇ 9 ਔਰ 11 ਸਾਲ ਦੇ ਜਿਉਂਦੇ ਸਾੜ ਤੇ ਜਾਂਦੇ ਨੇ। ਔਰ ਫਿਰ ਤੁਸੀਂ ਇਹਨਾਂ ਸਾਲਾਂ 'ਚ ਦੇਖੋ ਦਲਿਤਾਂ ਦੇ ਖਿਲਾਫ ਵੀ ਸਭ ਤੋਂ ਜ਼ਿਆਦਾ ਜਿਹੜੀਆਂ ਸ਼ਿਕਾਇਤਾਂ ਔਰ ਕ੍ਰਾਈਮ ਔਰ ਦੂਜੇ ਤੀਜੇ ਨੇ। ਔਰ ਕਿਸ ਹੱਦ ਤੱਕ ਇਹਨਾਂ ਦੀ ਚੜ੍ਹਤ ਮਚੀ ਹੋਈ ਹੈ ਕਿ ਹੁਣ ਅੱਜ ਸੁਪਰੀਮ ਕੋਰਟ ਦੇ ਵਿੱਚ ਹੀਅਰਿੰਗ ਸੀ, ਕਿੰਨੇ ਲੱਖ 60 ਲੱਖ ਕੇ 65 ਲੱਖ ਵੋਟਾਂ
ਬਿਹਾਰ ਦੇ ਵਿੱਚ ਇਹਨਾਂ ਨੇ ਕੱਟ ਹੀ ਦਿੱਤੀਆਂ, ਜਿਉਂਦਿਆਂ ਨੂੰ ਮਰੇ ਸਾਬਤ ਕਰ ਦਿੱਤਾ ਹੈ। ਕਈਆਂ ਨੂੰ ਜਿਹੜਾ ਉਹ ਬਾਹਰ ਗਏ ਦੱਸਤਾ, ਤੇ ਕਈ ਥਾਵਾਂ ਦੇ ਉੱਤੇ ਇੱਕ ਨਿੱਕੇ ਜਿਹੇ ਕਮਰੇ 'ਚ 200 ਵੋਟਰ ਇਹਨਾਂ ਨੇ ਆਪਣੇ ਬਣਾਏ ਹੋਏ ਨੇ। ਇਹ ਹੈ ਕਿ ਵੀ ਜਿਹਦੇ 'ਚ ਵੋਟ ਚੋਰੀ ਕਿਹਾ ਆਪੋਜੀਸ਼ਨ ਨੇ, ਔਰ ਆਪੋਜੀਸ਼ਨ ਦੇ ਪਾਰਟੀਆਂ ਦੇ 300 ਮੈਂਬਰ ਪਾਰਲੀਮੈਂਟ ਜਿਹੜੇ ਨੇ ਉਹ ਪ੍ਰੋਟੈਸਟ ਕਰਨ ਗਏ ਉਹਦੇ ਇਲੈਕਸ਼ਨ ਕਮਿਸ਼ਨ ਦੇ ਉਹ ਦਫ਼ਤਰ ਦੇ ਬਾਹਰ, ਤੇ ਉਹਨਾਂ ਨੇ ਚੁੱਕ ਚੱਕ ਲਿਆ, ਬਾਅਦ ਛੱਡ ਦਿੱਤਾ, ਉੱਥੇ ਤੱਕ ਪਹੁੰਚਣ ਵੀ ਨਹੀਂ ਦਿੱਤਾ। ਤੇ ਅੱਜ ਸੁਪਰੀਮ ਕੋਰਟ 'ਚ ਵੀ ਜਦੋਂ ਇਹ ਸਾਰਾ ਕੁਝ ਸਾਹਮਣੇ ਆਇਆ, ਬਹੁਤ ਸਾਰਿਆਂ ਨੇ, ਚਲੋ ਇਹ ਵੀ ਇੱਕ ਚੰਗੀ ਗੱਲ ਹੈ ਕਿ ਵੀ ਕੋਈ ਚੈਲੰਜ ਵੀ ਕਰਦਾ, ਪਰ ਇਸ ਵੇਲੇ ਉਹਨਾਂ ਨੇ ਹਰ ਇੰਸਟੀਟਿਊਸ਼ਨ ਦੇ ਉੱਤੇ ਕੰਟਰੋਲ ਕਰ ਲਿਆ ਹੋਇਆ। ਔਰ ਇਸ ਵੇਲੇ ਜਦੋਂ ਕੋਈ ਇਹ ਕਹਿੰਦਾ ਕਿ ਜੀ ਹੁਣ ਹਿੰਦੂ ਨੇਸ਼ਨ ਬਣੇਗਾ, ਉਹ ਆਲਰੇਡੀ ਉਹਨਾਂ ਨੇ ਬਣਾ ਦਿੱਤਾ ਹੋਇਆ। ਉਹਨਾਂ ਦਾ ਇਲੈਕਸ਼ਨ ਕਮਿਸ਼ਨ, ਉਹਨਾਂ ਦੇ ਸੁਪਰੀਮ ਕੋਰਟ, ਮੀਡੀਆ ਤਾਂ ਵੈਸੇ ਹੀ ਕਾਬੂ ਕੀਤਾ ਹੋਇਆ। ਔਰ ਓਵਰਆਲ ਕੁੱਲ ਮਿਲਾ ਕੇ, ਔਰ ਮੈਨੂੰ ਜਦੋਂ ਮੈਂ ਇਹ ਪਾਕਿਸਤਾਨ ਦੀ ਰੀ ਐਮਰਜੈਂਸ ਵੱਲ ਦੇਖਦਾ ਜਾਂ ਖਾਸ ਤੌਰ ਤੇ ਪਾਕਿਸਤਾਨ ਨੇ ਐਜ਼ ਏ ਮਿਲਟਰੀ ਕੰਪੀਟੀਟਰ ਵੀ ਭਾਰਤ ਨੂੰ ਜਿਹੜਾ ਉਹ ਥੱਲੇ ਸੁੱਟਿਆ, ਔਰ ਜਿਹੜੀ ਉਹਨਾਂ ਦੇ ਵਿੱਚ ਇੱਕ ਕੌਨਫੀਡੈਂਸ ਹੈ, ਕਿੱਥੇ ਕਸ਼ਮੀਰ ਇਸ਼ੂ ਵੀ ਬੈਕ ਬਰਨਰ ਤੇ ਰੱਖ ਦਿੱਤਾ ਸੀ, ਉਸ ਦੀ ਰਿਵਾਈਵਲ ਦੀ ਗੱਲ ਹੈ। ਸੋ ਮੈਂ ਇਹ ਸਮਝਦਾ ਵੀ ਇਹ ਸਾਡੇ ਲਈ, ਹਾਲਾਂਕਿ 71 ਤੋਂ ਸਿੱਖ 84 ਤੋਂ ਬਾਅਦ ਅਸੀਂ ਆਪਣੇ ਮੁਲਕ ਦੀ ਕਾਇਮੀ ਵੱਲ ਤੁਰੇ ਹਾਂ, ਔਰ ਇਸ ਵੇਲੇ ਅਸੀਂ ਆਪਣੇ ਗੋਲ ਦੇ ਕਰੀਬ ਹੈ, ਕਿਉਂਕਿ ਸਿੱਖ ਫੈਕਟਰ ਇਹ ਮੌਜੂਦਾ 4 ਰੋਜ਼ਾ ਕਨਫਲਿਕਟ 'ਚ ਵੀ ਐਜ਼ ਏ ਜਿਹੜਾ ਥਰਡ ਫੈਕਟਰ ਉੱਭਰ ਕੇ ਸਾਹਮਣੇ ਆਇਆ। ਇੰਡੀਆ ਦੇ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਬਦੌਲਤ ਖਾਲਿਸਤਾਨ ਦਾ ਇਸ਼ੂ ਇੰਟਰਨੈਸ਼ਨਲ ਰਡਾਰ ਸਕਰੀਨ ਤੇ ਹੈ। ਪਾਕਿਸਤਾਨ ਦੀ ਜਿਹੜੀ ਪਹਿਲਾਂ ਦਿਲਚਸਪੀ ਨਹੀਂ ਸੀ ਸਿੱਖ ਇਸ਼ੂਜ਼ ਦੇ ਉੱਤੇ, ਔਰ ਖਾਸ ਤੌਰ ਤੇ ਖਾਲਿਸਤਾਨ ਦੇ ਮੁੱਦੇ ਤੇ ਇਸ ਵੇਲੇ ਉਹਨਾਂ ਦਾ ਜਿਹੜਾ ਕੋਈ ਵੀ ਪਾਰਟ ਹੈ, ਜਿਵੇਂ ਹੁਣ ਕੱਲ ਸਾਡਾ ਜਿਹੜਾ ਪ੍ਰੋਗਰਾਮ ਸੀ ਓਵਰਆਲ, ਹਾਲਾਂ 1.5-2 ਘੰਟੇ ਦੇਖਣ ਲਈ ਸਬਰ ਚਾਹੀਦਾ। 8-9 ਹਜ਼ਾਰ ਤੋਂ ਜ਼ਿਆਦਾ ਵਿਊਅਰ ਜਿਹੜੇ ਨੇ ਪਿਛਲੇ 24 ਘੰਟੇ ਸੀ। ਔਰ ਜਿਹੜਾ ਅਸੀਂ ਇੰਡਸ ਵਾਟਰ ਟ੍ਰੀਟੀ ਦੇ ਉੱਤੇ ਜਿਹੜਾ ਸੈਗਮੈਂਟ ਕੀਤਾ ਹੁਣ ਤੱਕ, ਕਿਉਂਕਿ ਅਪਲੋਡ ਸਵੇਰੇ ਹੁੰਦੇ ਨੇ ਜਾ ਕੇ, ਇਹਨਾਂ 12 ਘੰਟਿਆਂ ਦੇ ਵਿੱਚ 16,000 ਤੋਂ ਜ਼ਿਆਦਾ YouTube ਦੇ ਉੱਤੇ ਵਿਊਅਰਸ ਨੇ ਦੇਖਿਆ, ਹੰਡਰਡਸ ਆਫ ਕਮੈਂਟਸ ਨੇ। ਇਹ ਮੈਂ ਇਸ ਲਈ ਕਹਿ ਰਿਹਾ ਕਿ ਵੀ ਜਿਵੇਂ ਹੁਣ ਇਹ ਸਾਨੂੰ ਵੀ ਇਹ ਰੀਅਲਾਈਜੇਸ਼ਨ ਹੈ ਕਿ ਅਲਟੀਮੇਟਲੀ ਜਿਹੜਾ ਸਾਡਾ ਖਿੱਤਾ ਹੈ ਉਸ ਦੇ ਵਿੱਚ ਜਿਹੜੀ ਨਿਊ ਮੈਪ ਮੇਕਿੰਗ ਹੋਣੀ ਹੈ ਭਾਰਤ ਦੇ ਟੁਕੜੇ ਹੋਣ ਤੋਂ ਬਾਅਦ, ਉਸ ਸਾਰੇ ਦੇ ਵਿੱਚ ਸਿੱਖ ਕੌਮ ਆਪਣਾ ਘਰ ਖਾਲਿਸਤਾਨ ਬਣਾਉਣ ਦੀ ਪੋਜੀਸ਼ਨ ਦੇ ਵਿੱਚ ਵੀ ਹੈ। ਔਰ ਪਾਕਿਸਤਾਨ ਦਾ ਸਟਰੋਂਗ ਹੋਣਾ ਇਹ ਸਾਰੇ ਪੱਖੋਂ ਸਾਡਾ ਹੈਰੀਟੇਜ ਹੈ, ਸਾਡੀ ਸਾਂਝ ਹੈ। ਜੇ ਕਹਿਣਾ ਹੋਵੇ ਕਿ ਉਹ ਅੰਬਲਾਈਕਲ ਕਾਰਡ ਜੁੜੀ ਹੋਈ ਹੈ ਸਾਡੇ ਮੱਕਾ, ਮਦੀਨਾ, ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ, ਇਸ ਸਾਰੇ ਦੇ ਨਾਲ। ਸੋ ਇਹ ਇੰਪੋਰਟੈਂਟ ਹੈ। ਇਹ ਮਹਿਜ਼ ਅਸੀਂ ਕਿਸੇ ਦੇ ਕੋਈ ਜਿਹੜੀ ਹੈ ਉਹ ਤਾਰੀਫ ਦੇ ਮੁਤਾਜ ਨਹੀਂ ਹੈ। ਅਸੀਂ ਇਹ ਸਮਝਦੇ ਹਾਂ ਕਿ ਵੀ ਸੱਚ ਨੂੰ ਸੱਚ ਕਹਿਣਾ ਵੀ ਸਾਡਾ ਪ੍ਰੋਗਰਾਮ ਵੀ ਸੱਚੋ ਸੱਚ ਹੈ, ਸਿੱਖ ਦੇ ਨਾਤੇ ਵੀ ਅਸੀਂ ਸਮਝਦੇ ਹਾਂ। ਔਰ ਇਸ ਸਾਰੇ ਨੂੰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਵੇਂ ਸਾਡੇ ਵੀਰ ਹਰਪ੍ਰੀਤ ਸਿੰਘ ਉਹਨਾਂ ਨਾਲ ਟੋਰਾਂਟੋ ਕੋਲ ਗੱਲ ਚੱਲ ਰਹੀ ਸੀ, ਉਹ ਕਹਿੰਦੇ ਵੀ ਨਾ ਪਾਕਿਸਤਾਨ ਜਾਂ ਮੁਸਲਮਾਨਾਂ ਦੇ ਨਾਲ ਕੋਈ ਸਾਡਾ ਸਿਆਸੀ ਟਕਰਾਅ ਹੈ। 47 ਤੱਕ ਜ਼ਰੂਰ ਸੀ, ਕਿਉਂਕਿ ਪਾਕਿਸਤਾਨ ਦਾ ਅਸੀਂ ਹਿੱਸਾ ਨਹੀਂ ਬਣੇ, ਔਰ ਆਜ਼ਾਦ ਮੁਲਕ ਦੇ ਲਈ ਸਾਡੀ ਲੀਡਰਸ਼ਿਪ ਨੇ ਕੋਈ ਐਸਾ ਮੌਕਾ ਨਹੀਂ ਦਿੱਤਾ ਜਿਹੜਾ ਉਹਨੂੰ ਮੌਕੇ ਨੂੰ ਅਵੇਲ ਨਹੀਂ ਕੀਤਾ। ਔਰ ਅਸੀਂ ਜਿਹੜੇ 29 ਐਗਜ਼ਿਸਟਿੰਗ ਜ਼ਿਲ੍ਹੇ ਸੀ, 13 ਜ਼ਿਲ੍ਹੇ ਸਾਨੂੰ ਮਿਲੇ ਇਧਰਲੇ ਪੰਜਾਬ ਨੂੰ, ਔਰ ਅਲਟੀਮੇਟ ਉਹ ਬਾਰਡਰ ਨੂੰ ਅਸੀਂ ਤਸਲੀਮ ਕੀਤਾ ਕਰਦੇ। ਦੂਸਰੇ ਪਾਸੇ ਕੋਈ ਸਾਡਾ ਰੂਹਾਨੀ ਤਾਂ ਪਹਿਲਾਂ ਹੀ ਨਹੀਂ ਸੀ। ਰੂਹਾਨੀਅਤ ਤਾਂ ਅਸੀਂ ਜਦੋਂ ਇਹ ਕਹਿੰਦੇ ਆ ਕਿ ਵੀ ਜਿਹੜੀ ਵਹਾਦਤ ਹੈ ਔਰ ਇੱਕ ਰੱਬ ਦਾ ਕਨਸੈਪਟ ਹੈ, ਇਹ ਤੌਹੀਦ ਦੀ ਗੱਲ ਹੈ, ਇਹ ਸਾਡੇ ਪੈਰਲਲ ਰਨ ਕਰਦੇ ਨੇ। ਸਮਾਜਿਕ ਤੌਰ ਦੇ ਉੱਤੇ ਜਿਹੜਾ ਈਵਨ 47 ਤੋਂ ਪਹਿਲਾਂ ਵੀ ਜੇ ਤੁਸੀਂ ਆ ਸਾਰੇ ਜਿਹੜੇ ਇੰਟਰਵਿਊਜ਼ YouTube ਦੇ ਉੱਤੇ ਬਹੁਤ ਸਾਰੇ 47 ਤੋਂ ਪਹਿਲਾਂ ਦੇ ਦੌਰ ਦੇ ਕਰਦੇ ਨੇ, ਅਸੀਂ ਮੱਚ ਮੋਰ ਜਿਹੜੇ ਨੇ ਇੱਕ ਦੂਜੇ ਦੇ ਨਾਲ ਜਿਹੜੇ ਜੁੜਾਵ ਸੀ, ਜਿਹੜਾ ਅੱਜ ਵੀ ਉਹ ਪਿਆਰ ਸਪੌਂਟੇਨੀਅਸ ਨਜ਼ਰ ਆਉਂਦਾ। ਸੋ ਉਹਨਾਂ ਸਾਰੇ ਦੇ ਚੱਲਦੇ ਆ ਅਸੀਂ ਨੈਕਸਟ ਡੋਰ ਖਾਲਿਸਤਾਨ, ਪਾਕਿਸਤਾਨ, ਗੁਆਂਢੀ ਮੁਲਕਾਂ ਦਾ ਸਾਡੀ ਸਰਹੱਦ ਵੀ ਨਾਲ ਲੱਗਣੀ ਹੈ, ਸਾਡਾ ਮਜ਼ਹਬੀ ਸਾਂਝ ਵੀ ਹੈ। ਔਰ ਅਸੀਂ ਚਾਹਾਂਗੇ ਕਿ ਵੀ ਸਾਡੀ ਰਿਲੇਸ਼ਨਸ਼ਿਪ ਅੱਜ ਵਾਲੀ ਨਹੀਂ ਜਿਹੜੀ ਅਮਰੀਕਾ ਕੈਨੇਡਾ ਹੁਣ ਥੋੜੀ ਜਿਹੀ ਬਿਟਰਨੈਸ ਹੈ ਜਿਹੜੀ ਪ੍ਰੀ ਪੀਰੀਅਡ ਦੀ ਸੀ 6 ਮਹੀਨੇ ਪਹਿਲਾਂ ਜਿਸ ਕਿਸਮ ਦੀ ਸੀ ਕਿ ਭਾਈ ਉਸ ਕਿਸਮ ਦਾ ਹੋਏ। ਸੋ ਅਸੀਂ ਸਮਝਦੇ ਹਾਂ ਕਿ ਵੀ ਇਸ ਵੇਲੇ ਪਾਕਿਸਤਾਨ ਦੇ ਵਿੱਚ ਵੀ ਮੁਲਕ ਦੇ ਵਿੱਚ ਵੀ ਇੱਕ ਅਪਬੀਟ ਮੂਡ ਹੈ,
ਔਰ ਭਾਰਤ ਨੂੰ ਜੇ ਕਹਿਣਾ ਹੋਏ ਸਾਦਾ ਪੰਜਾਬ ਵਿੱਚ ਕਿ ਪਿੱਸੂ ਪਏ ਹੋਏ ਨੇ। ਹਾਲਾਂ ਕੱਲ ਮੈਂ ਲਫ਼ਜ਼ ਹੜਕੰਪ ਵਰਤਿਆ ਸੀ ਕਿ ਵੀ ਆਸਮ ਮੁਨੀਰ ਹੋਰਾਂ ਦੇ ਬਿਆਨ ਨੇ ਹੜਕੰਪ ਮਚਾਇਆ। ਸਾਡੇ ਇੱਕ ਵੀਰ ਨੇ ਲਿਖਿਆ ਕਿ ਜੀ ਇਹਨੂੰ ਤੁਸੀਂ ਤਰਥਲੀ ਕਹੋ। ਮੈਂ ਕਿਹਾ ਜੀ ਹੁਣ ਕੁਝ ਲਫ਼ਜ਼ ਦੂਸਰੀਆਂ ਜ਼ਬਾਨਾਂ ਦੇ ਵੀ ਅਸੀਂ ਕਾਪਟ ਕਰ ਲਏ ਹੋਏ ਨੇ, ਪਰ ਹੁਣ ਜੇ ਕਹੀਏ ਵੀ ਉੱਥੇ ਤਰਥਲੀ ਮਚੀ ਹੋਈ ਹੈ, ਇਹ ਵੀ ਢੁਕਵਾਂ ਲਫ਼ਜ਼ ਹੈ। ਬਿਲਕੁਲ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੂੰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਐਵਨਿਊ ਲੌਂਗਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।